ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਹੈ ਅਮਰੀਕਾ ਦੇ ਵਿੱਚ ਜੋ ਹੁਣ ਟ੍ਰੇਨਸ ਦੇ ਉੱਤੇ ਐਮਿਸ਼ਨ ਰੂਲਸ ਲਾਉਣ ਜਾ ਰਹੀ ਆ। ਬਹੁਤ ਵਾਰ ਸਾਡੇ ਟਰੱਕਰ ਭਰਾ ਜਿਹੜੇ ਆ ਉਹ ਹਮੇਸ਼ਾ ਸਾਡੇ ਟਰੱਕਿੰਗ ਸ਼ੋਅ 'ਚ ਵੀ ਕੰਪਲੇਨ ਕਰਦੇ ਸੀ ਵੀ ਯਾਰ ਟਰੱਕਾਂ ਵਾਲਿਆਂ ਦੇ ਉੱਤੇ ਤਾਂ ਇੰਨੀ ਕੰਡੀਸ਼ਨ ਲਾਉਂਦੇ ਆ ਵੀ ਟ੍ਰੇਨ ਦੇ ਉੱਤੇ ਕਿਉਂ ਨਹੀਂ ਲਾਉਂਦੇ ਹੈਗੇ, ਰੇਲਸ ਦੇ ਉੱਤੇ ਕਿਉਂ ਨਹੀਂ ਲਾਉਂਦੇ। ਉਹ ਵੀ ਸਹੀ ਅੱਜ ਹੈ। ਕੈਲੀਫੋਰਨੀਆ ਨੇ ਆਲਰੇਡੀ ਇਹ ਲਾਅ ਨੂੰ ਅਪਰੂਵ ਕਰ ਦਿੱਤਾ ਹੈ। ਪਹਿਲਾ ਅਮਰੀਕਾ ਦੇ ਵਿੱਚ ਲਾਅ ਆ ਜਿਹੜਾ ਬਹੁਤ ਜ਼ਿਆਦਾ ਅਗਰੈਸਿਵਲੀ ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਰੂਗਾ। ਇਸ ਰੂਲ ਦੇ ਮੁਤਾਬਕ ਜਿਹੜੇ ਲੋਕੋਮੋਟਿਵ ਇੰਜਨਸ ਆ ਟ੍ਰੇਨ ਦੇ, ਜੇ 23 ਸਾਲ ਤੋਂ ਪੁਰਾਣੇ ਆ ਉਹ 2030 ਤੋਂ ਬਾਅਦ ਨਹੀਂ ਚੱਲ ਸਕਣਗੇ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜ਼ੀਰੋ ਐਮਿਸ਼ਨ ਟੈਕਨੋਲੋਜੀ ਜਿਹੜੀ ਆ ਉਹ ਵਰਤੀ ਜਾਊਗੀ। ਇਸੇ ਤਰ੍ਹਾਂ ਆਈਡਲਿੰਗ ਲਈ 30 ਮਿੰਟ ਤੋਂ ਜ਼ਿਆਦਾ ਜਿਹੜੀ ਆ ਟ੍ਰੇਨ ਉਹ ਖੜ ਨਹੀਂ ਸਕਦੀ। ਹਾਲਾਂਕਿ ਜਿਹੜੀ ਰੇਲ ਇੰਡਸਟਰੀ ਆ ਉਹ ਇਹ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਐਸੋਸੀਏਸ਼ਨ ਆਫ ਅਮਰੀਕਨ ਰੇਲ ਰੋਡਸ ਆ ਵੀ ਹਜੇ ਤਾਂ ਕੋਈ ਸਾਡੇ ਕੋਲ ਪਾਥ ਹੀ ਨਹੀਂ ਹੈਗਾ ਜ਼ੀਰੋ ਐਮਿਸ਼ਨ ਲੋਕੋਮੋਟਿਵਸ ਦੇ ਲਈ। ਇਹ ਕਾਫੀ ਲੰਮਾ ਸਮਾਂ ਇਹਦੇ ਲਈ ਲੱਗੂਗਾ। ਪਰ ਫਰੇਟ ਰੇਲਵੇਜ਼ ਸਭ ਤੋਂ ਐਫੀਸ਼ੀਐਂਟ ਮੀਨਸ ਇਹਨੂੰ ਮੰਨਿਆ ਜਾਂਦਾ ਆ ਡਿਲੀਵਰ ਕਰਨ ਦੇ ਲਈ। 1.6 ਬਿਲੀਅਨ ਟਨ ਆਫ ਗੁੱਡਸ ਜਿਹੜੀ ਆ ਨੇਸ਼ਨ ਵਾਈਡ 1,40,000 ਮੀਲ ਲੰਮੀਆਂ ਜਿਹੜੀਆਂ ਰੇਲ ਦੀਆਂ ਲਾਈਨਾਂ ਆ ਉਹਨਾਂ ਦੇ ਥਰੂ ਇਹ ਡਿਲੀਵਰ ਕੀਤਾ ਜਾਂਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਮੋਰਮਨ ਚਰਚ ਦੇ ਨਾਲ ਸੰਬੰਧਿਤ ਇੱਕ ਸੈਕਸ ਅਬਿਊਜ਼ ਲਾਸੂਟ ਦੇ ਵਿੱਚ ਜਿਊਰੀ ਨੇ $2.3 ਬਿਲੀਅਨ ਜਿਹੜੇ ਆ ਉਹ ਅਵਾਰਡ ਕੀਤੇ ਆ। ਕੈਲੀਫੋਰਨੀਆ ਦੇ ਵਿੱਚ ਇਹ ਜਿਊਰੀ ਜਿਹੜੀ ਉਹ ਬੈਠੀ ਸੀ। ਇੱਕ ਔਰਤ ਨੇ ਦੋਸ਼ ਲਗਾਏ ਸੀਗੇ ਵੀ ਉਸ ਦੇ ਸਟੈਪ ਫਾਦਰ ਦੇ ਦੁਆਰਾ ਉਸ ਨੂੰ ਕਈ ਸਾਲ ਤੱਕ ਮੋਲੈਸਟ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ ਆ। ਤੇ ਇਹ ਜਿਹੜੀ ਔਰਤ ਆ ਇਸ ਨੂੰ ਹੁਣ ਜਿਹੜੀ ਕੈਲੀਫੋਰਨੀਆ ਦੀ ਜਿਊਰੀ ਆ $2.28 ਬਿਲੀਅਨ ਅਵਾਰਡ ਕੀਤੇ ਆ। ਨਾਲ ਹੀ ਉਸ ਨੇ ਲਾਸੂਟ ਦੇ ਵਿੱਚ ਜਿਹੜੀ ਉਹਦੀ ਮਾਂ ਆ ਉਸ ਨੂੰ ਵੀ ਇੰਪਲੀਕੇਟ ਕੀਤਾ। ਇੱਕ ਜਿਹੜੇ ਲੋਕਲ ਉੱਥੇ ਜਿਹੜਾ ਚਰਚ ਆਫ ਜੀਸਸ ਕ੍ਰਾਈਸਟ ਆਫ ਲੇਟਰ ਡੇ ਸੇਂਟਸ, ਇਹਦੇ ਵਿੱਚ ਇਹਦੇ ਕਹਿੰਦੇ ਵੀ ਦੋਨੋਂ ਹੀ ਪੇਰੈਂਟਸ ਐਕਟਿਵ ਸੀਗੇ, ਉਹਨਾਂ ਦੋਨਾਂ ਨੂੰ ਇੰਪਲੀਕੇਟ ਕੀਤਾ। ਰਿਵਰਸਾਈਡ ਸੁਪੀਰੀਅਰ ਕਾਉਂਟੀ ਦੀ ਪੈਨਲ ਨੇ, ਇਸ ਜਿਊਰੀ ਨੇ ਇਹ ਅਵਾਰਡ ਇਸ ਨੂੰ ਦਿੱਤਾ ਆ। ਕਹਿੰਦੀ ਇਸ ਬੀਬੀ ਦਾ ਜਿਹੜਾ ਇਹ ਕਹਿਣਾ ਆ ਵੀ 5 ਸਾਲ ਦੀ ਉਮਰ ਤੋਂ ਲੈ ਕੇ ਜਿੰਨੀ ਦੇਰ ਤੱਕ ਇਹ 14 ਸਾਲ ਦੀ ਸੀਗੀ ਉਦੋਂ ਤੱਕ ਇਸ ਦੇ ਨਾਲ ਮੋਲੈਸਟੇਸ਼ਨ ਘਰ ਦੇ ਵਿੱਚ ਹੀ ਉਹਦੇ ਸਟੈਪ ਫਾਦਰ ਦੁਆਰਾ ਕੀਤੀ ਜਾਂਦੀ ਰਹੀ। ਜੀ, ਕੈਲੀਫੋਰਨੀਆ ਦੇ ਵਿੱਚ ਅੱਜ ਕੈਲੀਫੋਰਨੀਆ ਕਰੈਕਸ਼ਨਲ ਏਜੰਸੀ ਦੇ ਅਗੇਂਸਟ ਇੱਕ ਲਾਸੂਟ ACLU ਵੱਲੋਂ ਫਾਈਲ ਕੀਤਾ ਗਿਆ ਆ, ਅਮਰੀਕਨ ਸਿਵਲ ਲਿਬਰਟੀ ਫਾਊਂਡੇਸ਼ਨ ਆਫ ਨਾਰਥ ਕੈਲੀਫੋਰਨੀਆ ਵੱਲੋਂ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੋਰਨ ਬੋਰਨ ਜਿਹੜੇ ਸਿਟੀਜ਼ਨਸ ਆ ਜਦੋਂ ਜੇਲ੍ਹਾਂ 'ਚ ਹੁੰਦੇ ਆ ਜਾਂ ਉਹਨਾਂ ਦੇ ਲੋਕਲ ਲਾਈਕ ਆ ਜਾਂ ਜਿੱਦਾਂ ਲੱਗਦੇ ਜਿੱਦਾਂ ਆਪਣੇ ਵਾਂਗ ਥੋੜਾ ਜਿਹਾ ਜਿਹਨਾਂ ਦਾ ਕਲਰ ਥੋੜਾ ਕਾਲਾ ਆ, ਸੋ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੀ ਅਮਰੀਕਾ ਤੋਂ ਬਾਹਰ ਦਾ ਹੀ ਬੋਰਨ ਆ ਤੇ ਉਹ ਈਵਨ ਦੋ US ਦਾ ਵੀ ਬੋਰਨ ਹੋਵੇ, ਉਹ ਕਹਿੰਦੇ ਭਈ ਜਦੋਂ ਉਹਨਾਂ ਨੂੰ ਰਿਟੇਨ ਕੀਤਾ ਜਾਂਦਾ ਆ ਇਮੀਗ੍ਰੇਸ਼ਨ ਨੂੰ ਉਹਨਾਂ ਦੇ ਬਾਰੇ ਦੱਸ ਦਿੱਤਾ ਜਾਂਦਾ ਆ। ਬਹੁਤ ਸਾਰੀਆਂ ਕੰਪਲੇਨ ਆਈਆਂ ਭਈ ਅਮਰੀਕਨ ਸਿਟੀਜ਼ਨ ਦੇ ਬਾਰੇ ਹੀ ICE ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਉਹਨਾਂ ਨੂੰ ਤੇ US ਇਮੀਗ੍ਰੇਸ਼ਨ ਨੂੰ ਦੱਸਿਆ ਗਿਆ ਹੰਡਰਡਸ ਆਫ ਪੀਪਲ ਦੇ ਬਾਰੇ ਭਈ ਜੀ ਇਹ ਇੱਦਾਂ ਹੈਗੇ ਆ। ਪਲੱਸ ਜਿਹੜੇ ਬਾਹਰ ਦੇ ਬੋਰਨ ਹੈਗੇ ਆ ਉਹਨਾਂ ਦੇ ਬਾਰੇ ਵੀ ਦੱਸਿਆ ਜਾਂਦਾ ਤਾਂ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਸੋ ਇਹ ਕਹਿੰਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਆ। ਸੋ ਇਸ ਤਰ੍ਹਾਂ ਜਿਹੜਾ ਦੱਸਣਾ ਹੈਗਾ ਵੀ ਸਪੈਸੀਫਿਕਲੀ ਕਲਰ ਦੇ ਬੇਸ ਦੇ ਉੱਤੇ ਜਾਂ ਉਹਨਾਂ ਦੇ ਵਰਥ ਆਫ ਕੰਟਰੀ ਦੇ ਬੇਸ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਦੱਸਿਆ ਜਾਂਦਾ ਆ, ਸੋ ਇਸ ਨੂੰ ਜਿਹੜਾ ਰੋਕਣਾ ਚਾਹੀਦਾ। ACLU ਨੇ ਇਹ ਜਿਹੜੀ ਕੰਪਲੇਨ ਆ ਅਲਾਮੀਡਾ ਕਾਉਂਟੀ ਦੇ ਵਿੱਚ ਫਾਈਲ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਨਮੇਟਸ ਦੀਆਂ ਐਗਜ਼ਾਮਪਲਸ ਵੀ ਦਿੱਤੀਆਂ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਨਾਈ ਕੀਤਾ ਜਾਂਦਾ ਉਹਨਾਂ ਦੀ ਰੀਹੈਬਲੀਏਸ਼ਨ ਲਈ ਵੀ ਜੇ ਉਹ ਕਿਸੇ ਤਰ੍ਹਾਂ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਫੋਰਨ ਬੋਰਨ ਜੋ ਲੋਕ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹਨਾਂ ਜੇਲ੍ਹਾਂ ਵੱਲੋਂ ਫਲੈਗ ਕੀਤਾ ਜਾਂਦਾ ਹੈਗਾ।